ਵਿੱਚ ਲੋਕੇਸ਼ਨਸ ਹਨ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209 277 0113 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ ਨੋਨ ਵੈਜ ਇੰਡੀਅਨ ਸਟਾਈਲ ਪੀਜ਼ਾ ਤੁਸੀਂ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਬਹੁਤ ਹੀ ਘੱਟ ਸਮੇਂ ਵਿੱਚ ਲੈ ਕੇ ਦਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਫਰਾਂਸਿਸਕੋ ਰਵੇਰਾ 559 800 0590 ਜਾਂ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਖਬਰਾਂ ਦੇ ਉੱਤੇ ਨਜ਼ਰ ਬਣਾਉਣ ਦਾ ਸਿਲਸਿਲਾ ਸ਼ੁਰੂ ਕਰੀਏ। ਕਹਿੰਦੇ MJ ਅਕਬਰ ਨੇ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ। ਦੇਖੋ, ਅਸਤੀਫਾ ਹੀ ਦੇਣਾ ਸੀਗਾ, ਹੋਰ ਤੇ ਹੁਣ ਕੋਈ ਚਾਰਾ ਬਚਿਆ ਨਹੀਂ ਹੈ। ਉਹਦਾ ਇਹਨੇ ਇੱਕ ਲਾਅ ਫਰਮ, ਜਿਹਨੂੰ ਆਪਾਂ ਕਾਨੂੰਨੀ ਫਰਮ ਕਹਿੰਦੇ ਆ, ਉਹ ਹਾਇਰ ਕੀਤੀ। ਉਹਦੇ 'ਚ 97 ਵਕੀਲ ਆ। 97 ਵਕੀਲ ਆ। ਕਹਿੰਦੇ ਜੀ 6 ਜਾਣਗੇ ਮੈਦਾਨ 'ਚ, 91 ਜਿਹੜੇ ਰਿਜ਼ਰਵ ਰਹਿਣਗੇ। ਲੋਕੀ ਕਹਿੰਦੇ ਕਿ ਇੱਥੇ ਅਕਬਰ ਦਾ ਦਰਬਾਰ ਹੀ ਬਣ ਗਿਆ। ਜੇ 6 ਵੀ ਜਾਂਦੇ ਆ ਤੇ 91 ਰਿਜ਼ਰਵ ਬੈਂਚ ਤੇ ਆ, ਦਰਬਾਰ ਹੋਇਆ ਦੂਜਾ ਅਕਬਰ ਦਾ। ਖੈਰ, ਇਹ ਅਸਤੀਫਾ ਆ। ਅਸਤੀਫਾ ਤੁਹਾਨੂੰ ਪਤਾ ਹੀ ਆ ਕਿ ਕਿੰਨੇ ਦਿਨ ਪਛੜ ਕੇ ਆਇਆ, ਪਰ ਫਿਰ ਵੀ ਅਸਤੀਫਾ ਦੇਣ ਲਈ ਇਸ ਕਰਕੇ ਮਜਬੂਰ ਹੋ ਗਏ ਕਿਉਂਕਿ ਹੋਰ ਰਸਤਾ ਕੋਈ ਨਹੀਂ ਸੀ ਬਚਿਆ। ਇੱਕ ਪਾਸੇ ਇਹ ਤੁਹਾਨੂੰ ਪਤਾ ਹੀ ਹੈ, ਜਿਸ ਤਰ੍ਹਾਂ ਦੀ ਲੜਾਈ ਲੜਦੇ ਆ ਕਿ ਅਸੀਂ ਆਹ ਕਰਾਂਗੇ, ਬੀਬੀਆਂ ਦੇ ਹੱਕ ਦੇ ਵਿੱਚ ਉਹ ਕਰਾਂਗੇ, ਤਾਂ ਦੂਸਰੇ ਪਾਸੇ ਇਹਨਾਂ ਦਾ ਜਿਹੜਾ ਮੌਨ ਸੀਗਾ ਉਹ ਇਹਨਾਂ ਦਾ ਬਹੁਤ ਨੁਕਸਾਨ ਕਰਦਾ ਪਿਆ ਸੀਗਾ। ਅਸਤੀਫਾ ਆ ਗਿਆ, ਪਰ ਅਸਤੀਫੇ ਤੋਂ ਬਾਅਦ ਵੀ ਰਾਹਤ ਇਹਨਾਂ ਜੋਗੀ ਨਹੀਂ ਹੈਗੀ, ਕਿਉਂਕਿ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਵਿਕਟ ਡਿੱਗੀ ਆ। ਇਹ ਇਹਨਾਂ ਦੀ ਇੱਕ ਵਿਕਟ ਡਿੱਗੀ ਗਿਣੀ ਜਾਊਗੀ, ਕਿਉਂਕਿ ਰਾਜਨੀਤੀ ਦੇ ਵਿੱਚ ਨੈਤਿਕਤਾ ਉਹ ਕੁਛ ਮਹੀਨਿਆਂ ਤੱਕ ਹੀ ਉਹਦਾ ਤਕਾਜ਼ਾ ਹੁੰਦਾ, ਪਰ ਕੁਛ ਹੱਦਾਂ ਜਦੋਂ ਪਾਰ ਕਰ ਜਾਂਦੀ ਹੈ ਚੀਜ਼ ਤਾਂ ਫਿਰ ਉਹ ਮਾਇਨੇ ਆ ਜਿਹੜੇ ਉਹ ਬਦਲ ਜਾਂਦੇ ਆ। ਬਹਰਹਾਲ ਇਸ ਚੀਜ਼ ਨੂੰ ਇਹਨਾਂ ਨੇ ਬੇਸ਼ੱਕ ਕਿਸੇ ਪੱਖ ਤੱਕ ਜਾ ਕੇ ਕੋਸ਼ਿਸ਼ ਕੀਤੀ ਆ ਕਿ ਅਸੀਂ ਇਸ ਡੈਮੇਜ ਨੂੰ ਕੰਟਰੋਲ ਕਰ ਲਈਏ, ਪਰ ਲੱਗਦਾ ਇਹੋ ਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇੱਕ ਵਿਕਟ ਡਿੱਗੀ ਹੋਈ ਗਿਣੀ ਜਾਏਗੀ। ਸੋ ਬਾਕੀ ਮੀਟੂ ਵਾਲੀ ਮੁਹਿੰਮ ਆ ਜਿਹੜੀ, ਉਹ ਥੋੜ੍ਹੀ ਜਿਹੀ ਹੁਣ ਲੀਓ ਲੱਥਦੀ ਨਜ਼ਰ ਆਉਂਦੀ। ਅੱਜ ਇੱਕ ਬੀਬੀ ਆ ਜਿਹੜੀ ਉਹ ਸਲਮਾਨ ਖਾਨ ਤੇ ਦੋਸ਼ ਲਾਉਂਦੀ ਪਈ ਸੀਗੀ ਕਿ ਇਹਨੇ ਰੇਪ ਕੀਤਾ ਮੈਨੂੰ, ਨਾਲ ਇਹਦੇ ਭਰਾਵਾਂ ਨੇ ਕੀਤਾ, ਤੇ ਨਾਲ ਕਹੀ ਜਾਂਦੀ ਸੀ ਕਿ ਸ਼ਤਰੂਘਨ ਸਿਨਹਾ ਨੇ ਆ ਜਿਹੜਾ ਕਾਲਾ ਜਾਦੂ ਕਰਤਾ ਮੇਰੇ ਤੇ। ਇਸ ਤੋਂ ਇਲਾਵਾ ਮੇਰਾ ਲੈਪਟਾਪ ਹੈਂਗ ਕਰਕੇ ਉਹਦੇ ਚੋਂ ਆਈਡੀਆ ਚੋਰੀ ਕਰ ਲੈ ਗਏ ਆ। ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਸਾਹਮਣੇ ਆਉਂਦੀਆਂ ਪਈਆਂ, ਪਰ ਉਹ ਚੀਜ਼ਾਂ ਆਪਣੀ ਥਾਂ ਤੇ ਨੇ। ਇੱਕ ਵਾਰੀ ਕਹਿ ਸਕਦੇ ਹਾਂ ਕਿ MJ ਅਕਬਰ ਲਈ ਇਹ ਮੀਟੂ ਮੁਹਿੰਮ ਹੈ ਜਿਹੜੀ ਉਹ ਯਾਰਕਰ ਸਾਬਤ ਹੋਈ ਆ ਤੇ ਇਹ ਕਲੀਨ ਬੋਲਡ ਹੋ ਗਿਆ ਜੀ। ਜੀ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੁਣੇ ਮਿਲਟਰੀ ਹਸਪਤਾਲ ਦੇ ਵਿੱਚ ਫੌਜ ਦੇ ਜਵਾਨਾਂ ਤੇ ਦਿਵਿਆਂਗ ਨਾਲ ਬਲਾਤਕਾਰ ਕਰਨ ਦੇ ਦੋਸ਼ ਕੇਸ ਦਰਜ। ਇਹ ਜਿਹੜੀ ਖਬਰ ਆਈ ਆ ਇਹ ਵਾਕਈ ਬਹੁਤ ਗੰਭੀਰ ਆ, ਬੜੀ ਸੰਵੇਦਨਸ਼ੀਲ ਖਬਰ ਆ। ਔਰ ਦੂਸਰਾ ਪੱਖ ਹੈ ਜਿਹੜਾ ਇਸ ਖਬਰ ਦਾ ਉਹ ਇਹ ਆ ਕਿ ਸ਼ਿਕਾਇਤ ਕਰਨ ਲਈ ਵੀ ਪੀੜਤਾਂ ਨੂੰ ਇੱਕ ਜਦੋਜਹਿਦ ਕਰਨੀ ਪਈ ਹੈ। ਤੇ ਭਲਾ ਹੋਵੇ ਉਹਨਾਂ ਮੀਆਂ ਬੀਵੀ ਦਾ ਜਿਨ੍ਹਾਂ ਨੇ ਨਾਲ ਲੱਗ ਕੇ ਇਹਦੀ ਸ਼ਿਕਾਇਤ ਜਾ ਕੇ ਦੂਸਰੇ ਸ਼ਹਿਰ ਦੇ ਵਿੱਚ ਦਰਜ ਕਰਵਾਈ ਆ। ਉਹ ਘਟਨਾ ਮਿਲਟਰੀ ਹਸਪਤਾਲ ਤੋਂ ਦੀ ਆ, ਜਿੱਥੇ ਇਹਦੇ ਨਾਲ 3 ਜਾਣਿਆਂ ਵੱਲੋਂ ਜਿਹੜੇ ਕਿ ਆਰਮੀ ਨਾਲ ਸੰਬੰਧਿਤ ਸਨ, ਉਹਨਾਂ ਵੱਲੋਂ ਰੇਪ ਕੀਤਾ ਗਿਆ ਸਮੇਂ ਦਰ ਸਮੇਂ। ਤਾਂ ਜਦੋਂ ਇਹਨੇ ਇਹ ਆਵਾਜ਼ ਚੁੱਕਣੀ ਚਾਹੀ, 34 ਸਾਲ ਦੀ ਅੰਗਹੀਨ ਬੀਬੀ ਸੀਗੀ, ਤਾਂ ਇਹਦੀ ਸ਼ਿਕਾਇਤ ਨਹੀਂ ਦਰਜ ਕੀਤੀ ਗਈ, ਉੱਥੇ ਕਿਸੇ ਨੇ ਸੁਣਵਾਈ ਨਹੀਂ ਕੀਤੀ। ਤਾਂ ਫਿਰ ਇਹ ਭੱਜ ਕੇ ਇੰਦੌਰ ਆ ਗਈ। ਉੱਥੇ ਇੱਕ ਜੋੜੇ ਨੇ ਜਿਹੜਾ ਕਿ ਸਮਾਜ ਸੇਵੀ ਜੋੜਾ ਸੀਗਾ, ਤਾਂ ਉਹਨੇ ਇਮਦਾਦ ਕੀਤੀ, ਫਿਰ ਜਾ ਕੇ ਕਿਤੇ ਸ਼ਿਕਾਇਤ ਦਰਜ ਹੋਈ ਆ। ਤਾਂ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਈਏ, ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਕੋਈ ਕਤਲ ਕਰਦਾ ਤੇ ਫਿਰ ਉਸ ਕਤਲ ਦਾ ਨਿਆਂ ਨਹੀਂ ਹੋਣ ਦਿੰਦਾ, ਉਹ ਦੂਜਾ ਕਤਲ ਹੁੰਦਾ। ਤਾਂ ਇਹ ਵੀ ਇੱਕ ਤਰ੍ਹਾਂ ਨਾਲ ਰੇਪ ਪੀੜਤਾਂ ਲਈ ਦੂਸਰਾ ਰੇਪ ਆ ਕਿ ਜਦੋਂ ਸਿਸਟਮ ਦੇ ਵਿੱਚ ਉਹ ਆਪਣੀ ਦਾਤ ਫਰਿਆਦ ਲੈ ਕੇ ਜਾਂਦੇ, ਗੁਹਾਰ ਲੈ ਕੇ ਜਾਂਦੇ ਆ, ਤਾਂ ਕੋਈ ਉੱਥੇ ਸੁਣਵਾਈ ਨਹੀਂ ਕਰਦਾ। ਇਹ ਆਪਣੇ ਪੱਖ ਤੋਂ ਇੱਕ ਬੜਾ ਦੁਖਾਂਤਕ ਪਹਿਲੂ ਆ ਕਿ ਸਾਡੇ ਸਿਸਟਮ ਦੇ ਵਿੱਚ ਐਸੀਆਂ ਚੀਜ਼ਾਂ ਨੇ, ਐਸੀਆਂ ਨਾਕਾਮੀਆਂ ਨੇ ਜਿਨ੍ਹਾਂ ਕਰਕੇ ਪੀੜਤਾਂ ਨੂੰ ਮੁੜ ਕੇ ਵੀ ਸ਼ੋਸ਼ਿਤ ਹੋਣਾ ਪੈਂਦਾ ਸਿਸਟਮ ਦੇ ਹੱਥੋਂ ਵੀ। ਤਾਂ ਖਾਸ ਤੌਰ ਤੇ ਆਰਮੀ ਲਈ ਵੀ ਇਹ ਇੱਕ ਸ਼ਰਮਨਾਕ ਗੱਲ ਆ। ਥੋੜੇ ਦਿਨ ਪਹਿਲਾਂ ਇੱਕ ਇਨਕਾਊਂਟਰ ਦੇ ਵਿੱਚ ਇਹਨਾਂ ਦੇ ਬੜੇ ਵੱਡੇ ਅਫਸਰ ਹੈ ਜਿਹੜੇ ਸਜ਼ਾ ਯਾਫਤਾ ਹੋਏ ਆ। ਥੋੜਾ ਸਮਾਂ ਪਹਿਲਾਂ ਇਸੇ ਤਰ੍ਹਾਂ ਦੇ ਦੋਸ਼ਾਂ ਦੇ ਵਿੱਚ ਇੱਕ ਕਰਨਲ ਇਹਨਾਂ ਦਾ ਗ੍ਰਿਫਤਾਰ ਹੋਇਆ ਸੀਗਾ। ਤਾਂ ਇਹ ਜਿਹੜੇ ਸ਼ੋਸ਼ਣ ਦੇ ਦੋਸ਼ ਲੱਗਦੇ ਸੀਗੇ ਉਹ ਤੇ ਮਾੜੇ ਮੋਟੇ ਠੀਕ ਆ ਕਿ
ਇੱਕ ਹੱਦ ਤੱਕ ਕਹਿ ਲਈਏ ਕਿ ਅਫਸਰਾਂ ਤੇ ਲੱਗਦੇ ਸੀਗੇ, ਕੋਈ ਇੱਕ ਕੋਈ ਦੋ, ਪਰ ਆਹ ਜਿਹੜਾ ਹੁਣ ਸਮੂਹਿਕ ਰੂਪ ਦੇ ਵਿੱਚ ਇਸ ਤਰ੍ਹਾਂ ਦਾ ਕੁਕਰਮ ਕੀਤਾ ਸਾਹਮਣੇ ਆ ਜਾਣਾ, ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਖੜਾ ਕਰਦਾ, ਬਹੁਤ ਵੱਡੀ ਆਰਮੀ ਤੇ ਕਿ ਇਹ ਸਭ ਕੁਛ ਚੱਲਦਾ ਕੀ ਆ। ਔਰ ਦੂਸਰਾ ਸਭ ਤੋਂ ਮੈਂ ਕਹੂੰਗਾ ਕਿ ਸ਼ਰਮਨਾਕ ਵਰਤਾਰਾ ਇੱਥੇ ਇਹ ਆ ਕਿ ਜਿਹੜੇ ਲੋਕ ਦੁਖੀ ਪੀੜਤ ਹੁੰਦੇ ਆ, ਮਜ਼ਲੂਮ ਹੁੰਦੇ ਆ, ਉਹਨਾਂ ਨੂੰ ਸਿਸਟਮ ਜਿਹੜਾ ਉਹ ਫਿਰ ਚੱਕੀ ਦੇ ਵਿੱਚ ਪੀਂਦਾ ਹੈ। ਬਹੁਤ ਮਾੜੀ ਗੱਲ ਆ। ਇੱਕ ਤੇ ਅੰਗਹੀਣ ਬੀਬੀ ਦੇ ਨਾਲ ਇੱਕ ਤਰ੍ਹਾਂ ਕੁਕਰਮ ਹੋਇਆ, ਦੂਸਰਾ ਸ਼ਿਕਾਇਤ ਲੈ ਕੇ ਜਾਂਦੀ ਆ ਤਾਂ ਉੱਥੇ ਉਹਦੀ ਸੁਣਵਾਈ ਨਹੀਂ ਹੁੰਦੀ, ਫਿਰ ਉਹਨੂੰ ਸ਼ਿਕਾਇਤ ਆਪਣੀ ਦਰਜ ਕਰਵਾਉਣ ਲਈ, ਨਿਆਂ ਹਾਸਲ ਕਰਨ ਲਈ ਸ਼ਹਿਰ ਛੱਡ ਕੇ ਦੂਸਰੇ ਸ਼ਹਿਰ 'ਚ ਕਿਸੇ ਹੋਰ ਦਾ ਸਹਾਰਾ ਲੈਣਾ ਪੈਂਦਾ। ਕਾਨੂੰਨ ਨੇ ਸਹਾਰਾ ਨਹੀਂ ਦਿੱਤਾ ਉਹਨੂੰ ਛੇਤੀ। ਜੀ ਜੀ ਜੀ। ਅਗਲੀ ਜਿਹੜੀ ਆ ਗੱਲ ਕਰਦੇ ਆ, ਬਾਦਲ ਹੁਣਾਂ ਦਾ ਫਿਰ ਇੱਦਾਂ ਦਾ ਬਿਆਨ ਆਇਆ, ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਜਾਨ ਮਾਰਨ ਲਈ ਤਿਆਰ। ਦੇਖੋ, ਇਹ ਅਮਨ ਦਾ ਰੌਲਾ ਪਾਉਂਦੇ ਆ। ਅਮਨ ਨੂੰ ਖਤਰਾ ਕੋਈ ਨਹੀਂ ਹੈਗਾ, ਬਸ ਇਹਨਾਂ ਦੇ ਸਿਆਸੀ ਚਮਨ ਨੂੰ ਖਤਰਾ ਹੈ। ਸਿਆਸੀ ਚਮਨ ਹੈ ਜਿਹੜਾ, ਉਹ ਦੋਵਾਂ ਬਜ਼ੁਰਗਾਂ ਦਾ ਹੀ ਖਤਰੇ 'ਚ ਪਿਆ ਹੋਇਆ। ਉਧਰ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ, ਉਹਦੇ ਲਈ ਵੀ ਹੁਣ ਬਰਗਾੜੀ ਦਾ ਮੋਰਚਾ, ਜਿਵੇਂ ਆਪਾਂ ਅੱਗੇ ਗੱਲ ਕੀਤੀ ਸੀਗੀ, ਪਹਿਲਾਂ ਤੇ ਠੀਕ ਠਾਕ ਸੀਗਾ, ਹੁਣ ਉਹਨਾਂ ਨੂੰ ਗਰਮ ਖਿਆਲੀਆਂ ਦਾ ਮੋਰਚਾ ਲੱਗਦਾ। ਹੁਣ ਉਹਨਾਂ ਲਈ ਵੀ ਇਹ ਸ਼ਾਂਤੀ ਦੀ ਘੰਟੀ ਵੱਜਦੀ ਹੈ ਕਿ ਸ਼ਾਂਤੀ ਦਾ ਕਿਤੇ ਨਾ ਕਿਤੇ ਕਤਲ ਹੋ ਸਕਦਾ। ਫਿਰ ਦੂਸਰੇ ਪੱਖ ਤੋਂ ਉਹ ਕਹਿੰਦੇ ਆ ਜੀ ਕਿ ISI ਸਰਗਰਮ ਆ। ਇਹ ਬਾਦਲ ਸਾਹਿਬ ਵੀ ਹੁਣ ਬੋਲ ਪਏ ਆ। ਬਾਦਲ ਸਾਹਿਬ ਕਹਿੰਦੇ ਆ ਕਿ ਜੇ ਹਿੰਦੂਆਂ ਤੇ ਸਿੱਖਾਂ ਵਿਚਕਾਰ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨ ਲਈ ਆਪਣੀ ਜਾਨ ਵੀ ਵਾਰਨੀ ਪਈ ਤੇ ਉਹ ਹੱਸ ਕੇ ਵਾਰਨਗੇ, ਤੇ ਇਹ ਇੱਕ ਬਹੁਤ ਵੱਡਾ ਸਨਮਾਨ ਸਮਝਦੇ ਆ। ਹਿੰਦੂ ਸਿੱਖ ਦੀ ਇਹ ਵਿੱਚ ਹੁਣ ਲੈ ਆਇਆ ਬਣ ਗਈ। ਤੁਹਾਨੂੰ ਪਤਾ ਹੀ ਆ ਕਿ ਜਦੋਂ ਇਸ ਮੌਕੇ ਤੇ ਰਾਜਨੀਤੀ ਆ ਜਾਵੇ ਤਾਂ ਫਿਰ ਸਮਝ ਲਓ ਕਿ ਰਾਜਨੀਤੀ ਦੇ ਪੱਲੇ ਹੋਰ ਕੁਛ ਨਹੀਂ ਬਚਿਆ। ਤਾਂ ਇਹ ਉਹਦਾ ਆਖਰੀ ਹਥਿਆਰ ਹੁੰਦਾ ਜਿਹੜਾ ਕਿ ਉਹ ਵਰਤ ਰਹੀ। ਇਸ ਸਮੇਂ ਪ੍ਰਕਾਸ਼ ਸਿੰਘ ਬਾਦਲ ਹੈ ਜਿਹੜੇ, ਉਹ ਆਪਣੇ ਆਖਰੀ ਹਥਿਆਰ ਤੇ ਆ ਗਏ। ਹਿੰਦੂ ਸਿੱਖ ਏਕਤਾ ਨੂੰ ਖਤਰਾ, ਜਦ ਕਿ ਐਸਾ ਕੁਛ ਨਹੀਂ ਹੈ। ਤੁਸੀਂ ਦੇਖਿਆ ਹੋਣਾ ਜਦੋਂ ਇੱਥੇ RSS ਦਾ ਇੱਕ ਬਹੁਤ ਵੱਡਾ ਆਗੂ ਕਤਲ ਕਰ ਦਿੱਤਾ ਗਿਆ ਸੀ, ਪੰਜਾਬ ਦੇ ਵਿੱਚ ਕੁਛ ਵੀ ਅਣਸੁਖਾਵਾਂ ਨਹੀਂ ਸੀ ਵਾਪਰਿਆ। ਜਦੋਂ ਇੱਕ ਪਾਦਰੀ ਕਤਲ ਕੀਤਾ ਗਿਆ ਸੀ ਤਾਂ ਅਣਸੁਖਾਵਾਂ ਕੁਛ ਨਹੀਂ ਸੀ ਵਾਪਰਿਆ, ਸਵਾਏ ਇਹਨਾਂ ਕਤਲਾਂ ਤੋਂ, ਜਿਨ੍ਹਾਂ ਦੇ ਕਾਤਲ ਮੁੜ ਕੇ ਫੜੇ ਵੀ ਗਏ। ਤਾਂ ਜਦੋਂ RSS ਦਾ ਬੰਦਾ ਮਰਿਆ ਤਾਂ ਵੀ ਕੁਛ ਨਹੀਂ ਹੋਇਆ, ਜਦੋਂ ਪਾਦਰੀ ਮਰਿਆ ਤਾਂ ਵੀ ਕੁਛ ਨਹੀਂ ਹੋਇਆ। ਇੱਥੋਂ ਤੱਕ ਕਿ 2 ਨਿਰਦੋਸ਼ ਸਿੱਖ ਮਾਰ ਦਿੱਤੇ ਜਾਂਦੇ ਆ ਬਾਈਬਲ ਦੇ ਵਿੱਚ, ਫਿਰ ਵੀ ਅਣਸੁਖਾਵਾਂ ਕੁਛ ਨਹੀਂ ਹੋਇਆ, ਅਣਸੁਖਾਵਾਂ ਕੀਤਾ ਗਿਆ ਸੀ। ਤਾਂ ਇਸ ਚੀਜ਼ ਨੂੰ ਵਧਾ ਚੜਾ ਕੇ ਪੇਸ਼ ਕਰਨਾ ਮੇਰੇ ਖਿਆਲ ਦੇ ਨਾਲ ਆਪਣੀ ਜਿਹੜੀ ਇਹਨਾਂ ਦੀ ਰਾਜਨੀਤਿਕ ਕਾਬਲੀਅਤ ਆ, ਉਹਦੀ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਉਹ ਆਪਣੇ ਦਮ ਤੇ ਇਹਨਾਂ ਹਾਲਾਤਾਂ ਨੂੰ ਠੀਕ ਨਹੀਂ ਕਰ ਪਾ ਰਹੇ, ਆਪਣੀ ਸੂਝ-ਬੂਝ ਦੇ ਨਾਲ ਲੋਕਾਂ ਦਾ ਰੋਹ ਮੱਠਾ ਨਹੀਂ ਕਰ ਪਾ ਰਹੇ। ਤੇ ਹੁਣ ਉਹਨਾਂ ਨੇ ਪੱਤਾ ਖੇਡ ਦਿੱਤਾ, ਉਹੀ ਜਿਹੜਾ ਪੱਤਾ ਇਹ ਲੰਮੇ ਸਮੇਂ ਤੋਂ ਖੇਡਦੇ ਆਏ ਆ। ਤਾਂ ਐਸਾ ਕੁਛ ਨਹੀਂ ਆ। ਹਿੰਦੂ ਸਿੱਖ ਏਕਤਾ ਜਿਹੜੀ, ਉਹਨੂੰ ਕੋਈ ਖਤਰਾ ਨਹੀਂ। ਖਤਰਾ ਤੇ ਸਿਰਫ ਇਹੋ ਹੀ ਹੈ ਇਹਨਾਂ ਲੋਕਾਂ ਨੂੰ ਕਿ ਜਿਹੜੀ ਰਾਜਨੀਤਿਕ ਚੂਲ ਆ ਉਹ ਹਿੱਲਦੀ ਪਈ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਆਮ ਆਦਮੀ ਪਾਰਟੀ ਨੇ 13 ਲੋਕ ਸਭਾ ਸੀਟਾਂ ਚੋਂ 5 ਲਈ ਉਮੀਦਵਾਰ ਕੀਤੇ ਫਾਈਨਲ। ਜਦੋਂ ਇਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀਗੀ ਤੇ ਉਸ ਤੋਂ ਬਾਅਦ ਫਿਰ ਜਿਹੜੇ ਬੁਲਾਡੇ ਦੇ ਵਿਧਾਇਕ ਆ ਉਧਰਾਮ ਜੀ, ਉਹਨਾਂ ਨੇ ਇਹ ਗੱਲ ਜਿਹੜੀ ਆ ਉਹ ਤਸਲੀਮ ਕੀਤੀ ਸੀਗੀ ਕਿ ਅਸੀਂ 5 ਬੰਦਿਆਂ ਦੀ ਚੋਣ ਕਰ ਲਈ ਆ 13 ਦੇ ਵਿੱਚੋਂ, ਯਾਨੀ ਸਾਡੇ 5 ਉਮੀਦਵਾਰ ਜਿਹੜੇ ਆ ਉਹ ਫਾਈਨਲ ਹੋ ਗਏ। ਹਾਲਾਂਕਿ ਉਹਨਾਂ ਨੇ ਕਿਹਾ ਸੀਗਾ ਕਿ ਨਾਂ ਦਾਅਵੇਦਾਰ ਨਹੀਂ ਕੀਤੇ ਜਾ ਸਕਦੇ, ਪਰ ਭਗਵੰਤ ਮਾਨ ਤੇ ਸਾਧੂ ਸਿੰਘ ਜੀ ਆ ਜਿਹੜੇ ਫਰੀਦਕੋਟ ਵਾਲੇ, ਇਹਨਾਂ ਦੋਹਾਂ ਦੀਆਂ ਜਿਹੜੀਆਂ ਸੀਟਾਂ ਉਹ ਪੱਕੀਆਂ ਕਿ ਇਹ ਆਪੋ ਆਪਣੇ ਹਲਕੇ ਤੋਂ ਚੋਣ ਲੜਨਗੇ। ਤਾਂ ਫਿਰ ਇਸ ਗੱਲ ਦੀ ਪੁਸ਼ਟੀ ਭਗਵੰਤ ਮਾਨ ਨੇ ਵੀ ਕਰ ਦਿੱਤੀ ਸੀਗੀ ਹਿੰਦੁਸਤਾਨ ਟਾਈਮਜ਼ ਦੇ ਨਾਲ ਗੱਲਬਾਤ ਕਰਦਿਆਂ ਕਿ ਪਾਰਟੀ ਨੇ ਮੈਨੂੰ ਸੰਗਰੂਰ ਹਲਕੇ ਤੋਂ ਉਮੀਦਵਾਰ ਬਣਾਉਣ ਦਾ ਫੈਸਲਾ ਲਿਆ। ਮੈਂ ਇਹਨੂੰ ਪ੍ਰਵਾਨ ਕਰੂੰਗਾ ਕਿਉਂਕਿ ਮੈਂ ਇਸ ਹਲਕੇ ਦਾ ਜੰਮਪਲ ਹਾਂ ਤੇ ਮੈਂ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਵੀ ਇਸੇ ਹਲਕੇ ਤੋਂ ਕੀਤੀ ਸੀ ਤੇ ਇਹਦਾ ਹੀ ਮੈਂ ਕੰਮ ਕਰਦਾ ਰਿਹਾ। ਸੋ ਇਹਦਾ ਮਤਲਬ ਇਹੋ ਹੀ ਆ ਕਿ ਭਗਵੰਤ ਮਾਨ ਸੰਗਰੂਰ ਤੋਂ ਹੀ ਲੜੇਗਾ। ਹਾਲਾਂਕਿ ਤੁਹਾਨੂੰ ਪਤਾ ਹੀ ਇੱਕ ਚਰਚਾ ਚੱਲਿਆ ਸੀਗਾ ਕਿ ਬਠਿੰਡੇ ਤੋਂ ਵੀ ਚੋਣ ਲੜ ਸਕਦਾ ਤੇ ਉਹਦੀ ਸ਼ਾਇਦ ਗੱਲ ਵੀ ਕੀਤੀ ਆ। ਇਹ ਕਹਿੰਦੇ ਆ ਕਿ ਬਠਿੰਡੇ ਤੋਂ ਵੀ ਗੱਲ ਚੱਲੀ ਸੀਗੀ, ਪਰ ਬਠਿੰਡੇ ਦਾ ਜਿਹੜਾ ਆਖਰੀ ਨਿਰਣਾ ਨਹੀਂ ਹੋਇਆ। ਇਹਨਾਂ ਦਾ ਆਖਰੀ ਨਿਰਣਾ ਹੋਇਆ ਕਿ ਸੰਗਰੂਰ ਤੋਂ ਚੋਣ ਲੜਨਗੇ। ਔਰ ਦੂਸਰੇ ਪਾਸੇ ਸਾਧੂ ਸਿੰਘ ਜੀ ਜਿਹੜੇ ਫਰੀਦਕੋਟ ਤੋਂ ਚੋਣ ਲੜਨਗੇ। ਪਰ ਜਦੋਂ ਉਹਨਾਂ ਦਾ ATM ਗਾਇਬ ਹੋ ਗਿਆ ਸੀ, ਮੁੜ ਕੇ ਉਹਨਾਂ ਦਾ PA ATM ਚੋਂ ਪਤਾ ਨਹੀਂ ਕਿੰਨੇ ਲੱਖ ਕਢਾ ਕੇ ਨਿਕਲ ਗਿਆ ਸੀ। ਉਹ ਕਹਿੰਦੇ ਕਿ ਮੈਂ ਤਾਂ ਬਿਮਾਰ ਹੀ ਬਹੁਤ ਆ, ਮੇਰੇ ਤੋਂ ਤਾਂ ATM ਵੀ ਨਹੀਂ ਸਾਂਭਿਆ ਜਾਂਦਾ। ਤੇ ਉਹ ਦੁਬਾਰਾ ਫਿਰ ਮੈਦਾਨ ਚ ਆ ਰਹੇ। ਹੁਣ ਪਤਾ ਨਹੀਂ ਉਹ ਸਿਹਤਯਾਬ ਹੋ ਗਏ ਆ ਜਾਂ ਫਿਰ ਉਸੇ ਸਿਹਤ ਦੇ ਨਾਲ ਹੀ ਬੈਟਿੰਗ ਕਰਨੀ ਚਾਹੁੰਦੇ ਆ। ਕੋਈ ਚੱਕਰ ਨਹੀਂ ਹੈ, ਆਪਾਂ ਪਿੱਚ ਤੇ ਡਟਾਂਗੇ। ਖੈਰ
ਦੂਸਰੇ ਪਾਸੇ ਜਿਹੜੇ ਇਹਨਾਂ ਦੇ ਦੂਸਰੇ ਉਮੀਦਵਾਰ ਆ ਉਹ ਫਾਈਨਲ ਹੋ ਜਾਣਗੇ। ਉਮੀਦ ਆ ਕਿ 1 ਮਹੀਨੇ ਦੇ ਵਿੱਚ ਸਾਰੇ ਫਾਈਨਲ ਕਰਕੇ ਉਮੀਦਵਾਰ ਫਿਰ ਉਹਨਾਂ ਦੇ ਨਾਂ ਜਿਹੜੇ ਆ ਉਹ ਜਨਤਕ ਕਰ ਦੇਣਗੇ। ਪਰ ਭਗਵੰਤ ਮਾਨ ਦੀ ਸੀਟ ਜਿਹੜੀ ਆ ਉਹਦੇ ਤੇ ਸਾਰਿਆਂ ਦੀ ਨਿਗਾਹ ਰਹੂਗੀ ਕਿ ਕੀ ਭਗਵੰਤ ਮਾਨ ਆਪਣਾ ਕ੍ਰਿਸ਼ਮਾ ਫੇਰ ਦੁਹਰਾ ਸਕੂਗਾ। ਪਰ ਐਤਕੀ ਕ੍ਰਿਸ਼ਮਾ ਜਿਹੜਾ ਉਹ ਥੋੜਾ ਜਿਹਾ ਡਿਮ ਜਾਪਦਾ, ਥੋੜਾ ਜਿਹਾ ਮੱਧਮ ਜਾਪਦਾ, ਕਿਉਂਕਿ ਪਿਛਲੇ ਵਾਰ ਦੇ ਨਾਲੋਂ ਐਤਕੀ ਹਾਲਾਤ ਜਿਹੜੇ ਆ ਉਹ ਬਹੁਤ ਜ਼ਿਆਦਾ ਪ੍ਰਤੀਕੂਲ ਆ। ਪਰ ਨੇਤਾ ਉਹ ਹੁੰਦਾ, ਲੀਡਰ ਉਹ ਹੁੰਦਾ ਜੋ ਪ੍ਰਤੀਕੂਲਤਾ ਨੂੰ ਅਨੁਕੂਲਤਾ ਚ ਤਬਦੀਲ ਕਰ ਦੇਵੇ। ਤਾਂ ਦੇਖਦੇ ਹਾਂ ਭਗਵੰਤ ਮਾਨ ਚ ਇਹ ਕਾਬਲੀਅਤ ਨਿਕਲ ਕੇ ਸਾਹਮਣੇ ਆਉਂਦੀ ਹੈ ਜਾਂ ਫਿਰ ਉਹ ਪਿਛਲਾ ਸਮਝਿਆ ਜਾਊਗਾ ਕਿ ਉਹ ਇੱਕ ਵੇਵ ਸੀ ਜਾਂ ਇੱਕ ਪਖਾਨਾ ਸੀ ਜਾਂ ਇੱਕ ਤੁੱਕਾ ਸੀ ਜਾਂ ਲੋਕਾਂ ਦਾ ਇੱਕ ਝੁਕਾਅ ਸੀਗਾ ਜਿਹੜਾ ਭਗਵੰਤ ਮਾਨ ਨੂੰ ਦਿੱਤਾ ਗਿਆ। ਜੀ ਜੀ। ਵਿਧਾਨ ਸਭਾ ਛੱਡਣ ਤੋਂ ਬਾਅਦ ਫੂਲਕਾ ਹੋਣਾ ਨੇ ਸ਼੍ਰੋਮਣੀ ਕਮੇਟੀ ਨੂੰ ਵਲੇਟਿਆ, ਉੱਦਾਂ ਇਹਨਾਂ ਦਾ ਜਿਹੜਾ ਆ ਅਸਤੀਫਾ ਮਨਜ਼ੂਰ ਹੋਇਆ ਹੈ ਕਿ ਨਹੀਂ? ਨਹੀਂ, ਅਸਤੀਫਾ ਇਹਨਾਂ ਦਾ ਪਰਿਵਾਰ ਨਹੀਂ ਹੋਇਆ। ਸਪੀਕਰ ਕਿਤੇ ਲੰਮੇ ਚੌੜੇ ਚੱਕਰਾਂ 'ਚ ਹੀ ਪੈ ਗਿਆ। ਉਹ ਪੜ੍ਹੀ ਜਾਂਦਾ, ਹਾਲੇ ਵਿਚਾਰੀ ਜਾਂਦਾ ਕਿ ਕੀ ਕਰੀਏ। ਉਹਦੇ ਸਾਹਮਣੇ ਵੀ ਧਰਮ ਸੰਕਟ ਆ। ਧਰਮ ਸੰਕਟ ਇਉਂ ਆ ਕਿ ਇਹਨਾਂ ਨੇ 3-4 ਦਫਿਆਂ ਦੀ ਉਹ ਅਸਤੀਫੇ ਵਾਲੀ ਚਿੱਠੀ ਇਸ ਤਰ੍ਹਾਂ ਭੇਜ ਦਿੱਤੀ ਜਿਵੇਂ ਵਕੀਲ ਚਾਰਜ ਸ਼ੀਟ ਵਾਲਾ ਉੱਥੇ ਜਾ ਕੇ ਸਾਰਾ ਕੁਛ ਪੇਸ਼ ਕਰਦੇ ਆ। ਉਹ ਇੱਕ ਤਰ੍ਹਾਂ ਨਾਲ ਚਲਾਨ ਦੀ ਉਹ ਕਾਪੀ ਲੱਗਦੀ ਆ 3-4 ਸਤਰਾਂ ਦੀ। ਆਮ ਤੌਰ ਤੇ ਅਸਤੀਫੇ ਜਿਹੜੇ 1-2 ਪੰਕਤੀਆਂ 'ਚ ਲਿਖ ਦਿੱਤੇ ਜਾਂਦੇ ਆ। ਤਾਂ ਹੁਣ ਜੇ ਉਹ ਪ੍ਰਵਾਨ ਕਰਦੇ ਆ ਤੇ ਉਹ ਸਾਰਾ ਕੁਛ ਇਸ ਸਰਕਾਰ ਦੇ ਉਲਟ ਆ ਜਿਸ ਸਰਕਾਰ ਦੇ ਬਣਾਏ ਉਹ ਸਪੀਕਰ ਬਣੇ ਹੋਏ ਆ। ਤਾਂ ਸ਼ਾਇਦ ਇਸ ਧਰਮ ਸੰਕਟ ਦੇ ਵਿੱਚ ਹੀ ਉਹ ਟਾਈਮ ਟਪਾਈ ਜਾਂਦੇ ਆ। ਖੈਰ, ਫੂਲਕਾ ਸਾਹਿਬ ਨੇ ਹੁਣ ਨਿਸ਼ਾਨੇ ਕੱਸ ਦਿੱਤੇ ਆ CPC ਤੇ। ਉਹਨਾਂ ਨੇ ਇੱਕ ਖੁੱਲੀ ਚਿੱਠੀ ਲਿਖੀ ਆ, ਉਹਦੇ 'ਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਜਿਹੜੀ, ਇਹਨਾਂ ਦੇ ਚੋਣ ਨਿਯਮਾਂ 'ਚ ਤਬਦੀਲੀ ਕਰ ਦਿੱਤੀ ਜਾਵੇ। ਇਹ ਕਿਉਂਕਿ ਤਬਦੀਲੀ ਕਰਨੀ ਹੈ ਜਿਹੜੀ ਬੜੀ ਲੋੜੀਂਦੀ ਹੈ। ਉਹਨਾਂ ਕਿਹਾ ਕਿ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਚੁਣਨ ਲਈ ਵੀ ਨਸ਼ਿਆਂ ਦੀ ਖੂਬ ਵਰਤੋਂ ਕੀਤੀ ਜਾਂਦੀ ਹੈ, ਮਤਲਬ ਕਿ ਨਸ਼ੇ ਵਗੈਰਾ ਵਰਤਾਏ ਜਾਂਦੇ ਆ। ਫੂਲਕਾ ਨੇ ਦੋਸ਼ ਲਾਇਆ ਕਿ SGPC ਦਾ ਕੰਮ ਸਿੱਖ ਧਰਮ ਦੀ ਸੇਵਾ ਕਰਨੀ ਹੈ, ਪਰ ਅੱਜ ਕੱਲ੍ਹ ਇਹ ਸੁਖਬੀਰ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸੇਵਾ ਵਿੱਚ ਲੱਗੇ ਹੋਏ। ਉਹਨਾਂ ਕਿਹਾ ਕਿ ਕਮੇਟੀ ਦੇ ਅਹੁਦੇਦਾਰ ਹੀ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਜਾਂਦੇ ਆ, ਇਹੀ SGPC ਦੇ ਇਹੋ ਜਿਹੇ ਸਿਧਾਂਤ ਆ। ਤਾਂ ਉਹਨਾਂ ਨੇ ਜੋ ਕਿਹਾ ਉਹਦੇ ਵਿੱਚ ਤਾਂ ਮੇਰੇ ਖਿਆਲ ਦੇ ਨਾਲ ਕੁਛ ਵੀ ਗਲਤ ਨਹੀਂ ਹੈ ਕਿ ਇਹੋ ਜਿਹੀਆਂ ਸੰਸਥਾਵਾਂ ਜਿਹੜੀਆਂ ਉਹਨਾਂ ਦੀ ਰਾਜਨੀਤੀ ਲਈ ਵਰਤੋਂ ਹੁੰਦੀ ਹੈ, ਸਮੇਂ-ਸਮੇਂ ਤੇ ਹੁੰਦੀ ਹੈ, ਪੈਰ ਤੇ ਹੁੰਦੀ ਹੈ। ਪਰ ਜਿਹੜਾ ਇਹ ਕਹਿ ਰਹੇ ਆ ਕਿ ਨਿਯਮਾਂ ਦੇ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ, ਹੁਣ ਦੇਖੋ ਨਿਯਮਾਂ ਦੇ ਵਿੱਚ ਤਬਦੀਲੀ ਕਿੱਦਾਂ ਹੋਊਗੀ ਇਹ ਨਹੀਂ ਦੱਸ ਰਹੇ। ਜ਼ਰੂਰਤ ਇਹ ਆ ਦੱਸਣ ਦੀ ਕਿ ਨਿਯਮਾਂ ਦੇ ਵਿੱਚ ਤਬਦੀਲੀ ਕਿੱਦਾਂ ਹੋਊਗੀ। 2 ਹੀ ਤਰੀਕਿਆਂ ਨਾਲ SGPC ਚੁਣੀ ਜਾ ਸਕਦੀ ਹੈ, ਜਾਂ ਸਿਲੈਕਟਡ ਜਾਂ ਇਲੈਕਟਡ। ਤਾਂ ਇਹ ਇਲੈਕਟਡ ਪ੍ਰਕਿਰਿਆ 'ਚ ਕੀ ਤਬਦੀਲੀਆਂ ਹੋ ਸਕਦੀਆਂ, ਮੇਰੇ ਖਿਆਲ ਦੇ ਨਾਲ ਇਹ ਦੱਸਣਾ ਚਾਹੀਦਾ ਸੀਗਾ ਫੂਲਕਾ ਸਾਹਿਬ ਨੂੰ, ਕਿਉਂਕਿ ਇਹ ਡਿਸਕਸ਼ਨ ਜਿਹੜੀ ਆ ਉਹ ਅੱਗੇ ਵੀ ਲੋਕਾਂ ਵਿੱਚ ਚੱਲ ਰਹੀ ਆ। ਇਸ ਚੱਲਦੀ ਡਿਸਕਸ਼ਨ ਦੇ ਵਿੱਚ ਖੁੱਲੀ ਚਿੱਠੀ ਲਿਖਦੇ ਨੇ, ਠੀਕ ਆ, ਪਰ ਜੇ ਤਬਦੀਲੀਆਂ ਲਿਖਦੇ ਜਾਂ ਸੁਝਾਅ ਲਿਖਦੇ ਤਾਂ ਮੇਰੇ ਖਿਆਲ ਦੇ ਨਾਲ ਇਹ ਡਿਸਕਸ਼ਨ ਵਧੇਰੇ ਮੌਕਲੀ ਹੋ ਸਕਦੀ ਸੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਮਿੰਟੂ ਜੀ ਕਰਦੇ ਹਾਂ, ਕਹਿੰਦੇ ਨਵੀਂ ਰੇਤ ਨੀਤੀ ਨੂੰ ਮਨਜ਼ੂਰੀ, ਸਟੈਂਪ ਡਿਊਟੀ ਦਰਾਂ ਵਿੱਚ ਵਾਧੇ ਵੀ ਪ੍ਰਵਾਨ। ਦੇਖੋ, ਪਿਛਲੇ ਲੰਮੇ ਸਮੇਂ ਤੋਂ ਇਹ ਕੰਮ ਲਟਕਦਾ ਆਇਆ ਸੀਗਾ ਕਿ ਅੱਜ ਬਣਾਉਣਗੇ ਰੇਤ ਨੀਤੀ, ਕੱਲ ਬਣਾਉਣਗੇ ਰੇਤ ਨੀਤੀ। ਇਹ ਰੇਤ ਨੀਤੀ ਬਣਾਉਂਦੇ ਰਹੇ, ਉਦੋਂ ਤੱਕ ਰੇਤਾ ਚੁੱਕਣ ਵਾਲੇ ਆ ਜਿਹੜੇ ਉਹ ਕਮਾਈ ਕੀਤੀ ਗਏ। ਇਹ ਨੀਤੀ ਧਰਦੇ ਗਏ। ਸੋ ਇੱਥੇ ਚੱਲਦੀ ਸੀਗੀ। ਹੁਣ ਇਹਨਾਂ ਨੇ ਪ੍ਰਵਾਨ ਕੀਤੀ ਹੈ, ਕੈਬਨਿਟ ਦੇ ਵਿੱਚ ਮੋਹਰ ਲੱਗ ਗਈ ਆ। ਇਹਦੇ ਵਿੱਚ ਇਹਨਾਂ ਨੇ 7 ਕਲਸਟਰ ਬਣਾਏ ਨੇ। ਇੱਕ ਕਲਸਟਰ ਦੇ ਵਿੱਚ ਕੁਛ ਖੱਡਾਂ ਹੋਣਗੀਆਂ, ਇਹਨਾਂ ਦੀ ਬਿਲਡਿੰਗ ਹੋਊਗੀ। ਔਰ ਇਸ ਤੋਂ ਇਲਾਵਾ ਇਹਨਾਂ ਨੇ ਫੈਸਲਾ ਕੀਤਾ ਕਿ ਰੇਤ ਤੇ ਜਿਹੜੀ ਇਹ ਬਜਰੀ ਦੀ ਕੀਮਤ ਆ ਉਹ ਵੱਧ ਤੋਂ ਵੱਧ 9 ਰੁਪਏ ਪ੍ਰਤੀ ਕਿਊਬਿਕ ਫੁੱਟ ਹੋਏਗੀ। ਤੇ ਇਹ ਜਿਹੜੀ ਰੇਤ ਆ 9 ਰੁਪਏ ਪ੍ਰਤੀ ਕਿਊਬਿਕ ਫੁੱਟ ਤੋਂ ਵੱਧ ਨਹੀਂ ਵੇਚੀ ਜਾ ਸਕੇਗੀ ਤੇ 9 ਰੁਪਏ ਦੇ ਵਿੱਚ ਹੀ ਭਰਾਈ ਹੋਏਗੀ। ਮਾਈਨਿੰਗ ਵਿਭਾਗ ਸਾਰੇ ਵੱਡੇ, ਛੋਟੇ ਤੇ ਮੱਧਮ ਵਰਗ ਦੇ ਉਪਭੋਗਤਾਵਾਂ ਦੀ ਸਹੂਲਤ ਲਈ ਆਨਲਾਈਨ ਪੋਰਟਲ ਜਾਰੀ ਕਰੇਗਾ। ਸਾਰੀ ਅਦਾਇਗੀ ਤੇ ਲੈਣ ਦੇਣ ਦੀ ਪ੍ਰਕਿਰਿਆ ਆਨਲਾਈਨ ਹੋਏਗੀ। ਰੇਤ ਦੀ ਵਿਕਰੀ ਇਲੈਕਟ੍ਰੋਨਿਕ ਪ੍ਰਣਾਲੀ ਰਹੀ ਹੀ ਹੋਇਆ ਕਰੇਗੀ, ਜਿਸ ਦੀ ਰੋਜ਼ਾਨਾ ਪ੍ਰਗਤੀ ਰਿਪੋਰਟ ਪੋਰਟਲ ਤੇ ਅਪਲੋਡ ਕਰਨੀ ਜਿਹੜੀ ਆ ਉਹ ਲਾਜ਼ਮੀ ਹੋਊਗੀ। ਸਿਰਫ ਉਹੀ ਰਜਿਸਟਰਡ ਫਰਮਾਂ ਬੋਲੀ ਦੇ ਸਕਣਗੀਆਂ ਜਿਨ੍ਹਾਂ ਦੀ ਪਿਛਲੇ 3 ਸਾਲ ਦੀ ਟਰਨਓਵਰ ਖੱਡਾਂ ਦੀ ਰਿਜ਼ਰਵ ਪ੍ਰਾਈਸ ਤੋਂ 50% ਘੱਟ ਨਾ ਹੋਵੇ। ਬੋਲੀਕਾਰ ਨੂੰ ਹਰੇਕ ਖੱਡ ਤੇ JEE ਲੈਵਲ ਦੇ ਡਿਪਲੋਮਾ ਧਾਰਕ ਅਧਿਕਾਰੀ ਦੀ ਨਿਯੁਕਤੀ ਯਕੀਨੀ ਬਣਾਉਣੀ ਲਾਜ਼ਮੀ ਹੋਏਗੀ। ਹਲਫਨਾਮਾ ਦੇਣਾ ਜਿਹੜਾ ਉਹ ਵੀ ਜ਼ਰੂਰੀ ਹੋਏਗਾ। ਇਹ ਵੀ
ਠੇਕੇਦਾਰ ਦੀ ਜ਼ਿੰਮੇਵਾਰੀ ਹੋਏਗੀ ਕਿ ਉਹਨਾਂ ਟਰਾਂਸਪੋਰਟਰਾਂ ਦੇ ਜ਼ਰੀਏ ਹੀ ਢਲਾਈ ਕਰਾਈ ਜਾਵੇ ਜੋ ਸਰਕਾਰ ਵੱਲੋਂ ਨਿਰਧਾਰਿਤ ਕੀਮਤਾਂ ਤੇ ਸਹਿਮਤ ਹੋਣ। ਹਰ ਠੇਕੇਦਾਰ ਲਈ ਰੇਤ ਬਜਰੀ ਦੀ ਕੀਮਤ, ਆਨਲਾਈਨ ਆਰਡਰ ਦਾ ਬਿਊਰਾ ਤੇ ਖੱਡ ਦੀ ਰੇਤ ਦੀ ਮਾਤਰਾ ਦੀ ਜਾਣਕਾਰੀ ਪੋਰਟਲ ਤੇ ਦੇਣੀ ਲਾਜ਼ਮੀ ਹੋਏਗੀ। ਆਨਲਾਈਨ ਆਰਡਰ ਡਿਵੀਜ਼ਨਲ ਦਫ਼ਤਰ, ਸਬ ਡਿਵੀਜ਼ਨਲ ਦਫ਼ਤਰ ਤੇ ਮੋਬਾਈਲ ਐਪ ਦੇ ਜ਼ਰੀਏ ਬੁੱਕ ਕੀਤੇ ਜਾਣਗੇ ਜੋ ਸਰਕਾਰ ਜਲਦੀ ਹੀ ਲਾਂਚ ਕਰੇਗੀ। ਰੇਤ ਦੀ ਢੋਆ-ਢੁਆਈ ਕਰਨ ਵਾਲੇ ਸਾਰੇ ਵਾਹਨ ਪੋਰਟਲ ਤੇ ਰਜਿਸਟਰਡ ਕਰਨੇ ਲਾਜ਼ਮੀ ਹੋਣਗੇ। ਰੇਤ ਪਰਚੀ ਤੇ ਬਾਰ ਕੋਡ ਦੇਣਾ ਲਾਜ਼ਮੀ ਹੋਏਗਾ ਤਾਂ ਜੋ GPS ਦੇ ਜ਼ਰੀਏ ਵਾਹਨ ਨੂੰ ਟਰੈਕ ਕੀਤਾ ਜਾ ਸਕੇ। GPS ਦੇ ਜ਼ਰੀਏ ਹੀ ਖੱਡਾਂ ਦੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾਊਗੀ। ਜਿਨ੍ਹਾਂ ਖੱਡਾਂ ਦੀ ਨਿਲਾਮੀ ਹੋ ਚੁੱਕੀ ਆ ਉਹ ਆਪਣੀ ਸਮਾਂ ਸੀਮਾ ਪੂਰੀ ਕਰਨਗੀਆਂ ਤੇ ਉਹਨਾਂ ਤੇ ਨਵੇਂ ਦਿਸ਼ਾ ਨਿਰਦੇਸ਼ ਜਿਹੜੇ ਉਹ ਲਾਗੂ ਨਹੀਂ ਹੋਣਗੇ। ਸੋ ਇਸ ਤਰ੍ਹਾਂ ਦਾ ਇਹਨਾਂ ਨੇ ਇਹ ਫੰਡਾ ਲਿਆਂਦਾ ਕੱਢ ਕੇ, ਪਰ ਇਹਦੇ ਵਿੱਚ ਇਹ ਚੀਜ਼ਾਂ ਵੇਖਣ ਨੂੰ ਤੇ ਸਹੀ ਲੱਗਦੀਆਂ, ਪਰ ਰੌਲਾ ਤੇ ਉਹੀ ਹੈ ਨਾ ਕਿ ਕਲਸਟਰ ਦੀ ਬੋਲੀ ਆ ਜਿਹੜੀ ਉਹ ਵੱਡੇ ਲੋਕ ਦੇਣਗੇ। ਵੱਡੇ ਲੋਕ ਕੌਣ ਆ ਆਪਾਂ ਨੂੰ ਪਤਾ ਹੀ ਆ। ਸਿੱਧੇ ਰੂਪ ਦੇ ਵਿੱਚ ਸਿਆਸਤਦਾਨ ਫਿਰ ਇਸ ਖੇਡ 'ਚ ਸ਼ਾਮਲ ਹੋਣਗੇ ਤਾਂ ਕਿੰਨੀ ਕੁ ਇਮਾਨਦਾਰੀ ਨਾਲ ਖੇਡ ਖੇਡਣਗੇ ਆਪਾਂ ਨੂੰ ਵੀ ਪਤਾ, ਸਰਕਾਰ ਨੂੰ ਵੀ ਪਤਾ। ਉਹ ਅੱਗੇ ਸਮਾਂ ਤੈਅ ਕਰੂਗਾ ਕਿ ਕਿੰਨਾ ਕੁ ਫਰਕ ਨਜ਼ਰ ਆਉਂਦਾ। ਦੂਜੀ ਚੀਜ਼ ਇਹ ਆ ਕਿ ਜਿਹੜਾ ਸੁਝਾਅ ਦਿੱਤਾ ਜਾ ਰਿਹਾ ਸੀਗਾ, ਸਿੱਧੂ ਵੱਲੋਂ ਵੀ ਦਿੱਤਾ ਜਾ ਰਿਹਾ ਸੀਗਾ ਕਿ ਸਰਕਾਰ ਖੁਦ ਇਸ ਧੰਦੇ ਦੇ ਵਿੱਚ ਆਵੇ, ਮੇਰੇ ਖਿਆਲ ਦੇ ਨਾਲ ਉਹ ਬਿਹਤਰ ਸੀਗਾ। ਪਰ ਹੁਣ ਇਹ ਦੇਖਦੇ ਆ ਕਿ ਕੀ ਉਸ ਬਿਹਤਰ ਸੁਝਾਅ ਦੇ ਨਾਲੋਂ ਇਹ ਜਿਹੜੀ ਨਵੀਂ ਨੀਤੀ ਆ ਉਹ ਬਿਹਤਰ ਨਤੀਜੇ ਦੇ ਪਾਉਂਦੀ ਹੈ ਜਾਂ ਨਹੀਂ। ਇੱਥੋਂ ਤੱਕ ਸਟੈਂਪ ਡਿਊਟੀ ਦੀ ਗੱਲ ਆ, ਇਹ ਕਹਿੰਦੇ ਆ ਜੀ ਕਿ ਬੜਾ ਸੋਚ ਸਮਝ ਕੇ ਫੈਸਲਾ ਲਿਆ ਗਿਆ। 50 ਕਰੋੜ ਦੀ ਆਮਦਨ ਹੁੰਦੀ ਸੀ ਉਹਨੂੰ ਅਸੀਂ ਡਬਲ ਕਰਨੀ ਆ, 100 ਕਰੋੜ ਦੀ ਆਮਦਨ ਅਸੀਂ ਕਰਨੀ ਆ। ਤਾਂ ਇਹਦੇ ਵਿੱਚ ਕਹਿੰਦੇ ਕਿ ਰਜਿਸਟਰੀ ਦੀ ਜਿਹੜੀ ਸਟੈਂਪ ਡਿਊਟੀ ਆ ਉਹ ਨਹੀਂ ਵਧਾਈ। ਜਿਹੜੇ ਰੈਂਟ ਐਗਰੀਮੈਂਟ ਹੁੰਦੇ ਆ ਜਾਂ ਪਾਵਰ ਆਫ ਅਟਾਰਨੀ ਆ, ਅਸੀਂ ਇਹਨਾਂ ਤੇ ਹੀ ਜਿਹੜੀ ਸਟੈਂਪ ਡਿਊਟੀ ਜਾਂ ਸਟਾਂਪ ਡਿਊਟੀ ਵਧਾਈ ਆ। ਪਰ ਹੁਣ ਅਗਾਂਹ ਨਿਕਲ ਕੇ ਆਊਗਾ ਕਿ ਕੀ ਇਹ ਵਾਕਿਆ ਹੀ ਰਜਿਸਟਰੀਆਂ ਤੇ ਨਹੀਂ ਲੱਗੀ। ਪਰ ਜੇ ਰਜਿਸਟਰੀਆਂ ਤੇ ਨਹੀਂ ਵੀ ਲੱਗੀ ਤਾਂ ਬਹੁਤ ਸਾਰੇ ਲੋਕ ਜਿਹੜੇ ਕਿਰਾਏਦਾਰੀ ਦਾ ਇਸ ਤਰ੍ਹਾਂ ਕਰਦੇ ਐਗਰੀਮੈਂਟ ਤਾਂ ਉਹ ਜ਼ਰੂਰ ਇਸ ਲੱਭ ਵਿੱਚ ਆਉਣਗੇ। ਤੋ ਦੀਵਾਲੀ ਦਾ ਇੱਕ ਨਵਾਂ ਤੋਹਫਾ, ਵੈਸੇ ਇਹਨਾਂ ਨੇ ਪਿਛਲੇ ਦਿਨੀ ਬਿਜਲੀ ਵਧਾ ਕੇ ਇਹ ਤੋਹਫਾ ਜਿਹੜਾ ਉਹ ਡਬਲ ਧਮਾਕਾ ਕਰ ਦਿੱਤਾ ਸੀ, ਬੰਪਰ ਧਮਾਕਾ ਕਰ ਦਿੱਤਾ ਸੀਗਾ। ਤੇ ਹੁਣ ਡਰ ਲੱਗਦਾ ਕਿ ਦੀਵਾਲੀ ਆਉਂਦਿਆਂ ਇਸ ਧਮਾਕੇ ਨੂੰ ਤੀਰਾ ਧਮਾਕਾ ਨਾ ਕਰ ਦੇਣ। ਜੀ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਸ਼੍ਰੋਮਣੀ ਕਮੇਟੀ ਛਾਪੇਗੀ ਕਾਲਾ ਪਾਣੀ ਜੇਲ੍ਹ ਕੱਟਣ ਵਾਲੇ ਸਿੱਖਾਂ ਦਾ ਇਤਿਹਾਸ। ਦੇਖੋ ਇਹ ਤੇ ਵੈਸੇ ਚੰਗੀ ਗੱਲ ਆ ਜੇ ਇਸ ਤਰ੍ਹਾਂ ਦਾ ਕਦਮ ਚੁੱਕਦੇ ਆ। ਜੋ ਇਹਨਾਂ ਨੇ ਐਲਾਨ ਕੀਤਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਕਾਲੇ ਪਾਣੀ ਦੀ ਸੈਲੂਲਰ ਜੇਲ੍ਹ ਕੱਟਣ ਵਾਲੇ ਸਿੱਖ ਆਜ਼ਾਦੀ ਘੁਲਾਟੀਆਂ ਨਾਲ ਸੰਬੰਧਿਤ ਇਤਿਹਾਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਤਾਬ ਦੇ ਰੂਪ ਤੇ ਛਾਪਿਆ ਜਾਊਗਾ। ਤੇ ਇਹ ਤੁਹਾਨੂੰ ਪਤਾ ਹੀ ਆ ਕਿ ਪਿੱਛੇ ਜੇ ਰੌਲਾ ਵੀ ਪੈ ਗਿਆ ਸੀਗਾ, ਜੋ ਉੱਤੇ ਲਾਈਟ ਐਂਡ ਸਾਊਂਡ ਚੱਲਦਾ ਪ੍ਰੋਗਰਾਮ ਚੱਲਦਾ, ਉਹਦੇ ਵਿੱਚ ਸਿੱਖਾਂ ਦੀ ਜਿਹੜੀ ਉੱਤੇ ਘਾਲਣਾ ਹੈ ਉਹਨੂੰ ਬੜਾ ਘਟਾ ਕੇ ਵਿਖਾਇਆ ਜਾ ਰਿਹਾ ਹੈ। ਤਾਂ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਸੀਗਾ ਕਿ ਮਨਫੀ ਕਰਨ ਦੇ ਯਤਨ ਕੀਤੇ ਜਾ ਰਹੇ। ਤਾਂ ਇਹਨਾਂ ਦਾ ਇੱਕ ਵਫਦ ਵੀ ਗਿਆ ਸੀਗਾ ਉੱਥੇ ਸਾਰੀਆਂ ਚੀਜ਼ਾਂ ਨੋਟ ਕਰਨ ਵਾਸਤੇ। ਸ਼ਾਇਦ ਉੱਥੋਂ ਹੀ ਇਹ ਸੁਝਾਅ ਨਿਕਲਿਆ ਕਿ ਆਪਾਂ ਸਾਰਾ ਇਤਿਹਾਸ ਹੈ ਜਿਹੜਾ ਛਾਪੀਏ। ਤਾਂ ਮੇਰੇ ਖਿਆਲ ਦੇ ਨਾਲ ਉਹ ਇਤਿਹਾਸ ਛਾਪਣ ਦੇ ਵਿੱਚ ਤਾਂ ਹੀ ਫਾਇਦਾ ਜੇ ਸਾਰੀਆਂ ਭਾਸ਼ਾਵਾਂ ਦੇ ਵਿੱਚ ਇਤਿਹਾਸ ਜਾਵੇ। ਜੇ ਇਕੱਲੇ ਪੰਜਾਬੀ ਤੱਕ ਹੀ ਮਹਿਦੂਦ ਰਹਿਣਾ ਤਾਂ ਫੇਰ ਗੱਲ ਨਹੀਂ ਬਣੇਗੀ। ਔਰ ਦੂਜੀ ਚੀਜ਼ ਇਹ ਆ ਕਿ ਜਿਵੇਂ ਚੰਡੀਗੜ੍ਹ ਤੇ ਕਹਿੰਦੇ ਕਿ ਦਾਅਵਾ ਨਹੀਂ ਛੱਡ ਸਕਦੇ, ਤਾਂ ਕੀ ਤੁਸੀਂ ਆਪਣਾ ਇਤਿਹਾਸ ਤੋਂ ਦਾਅਵਾ ਕਮਜ਼ੋਰ ਕਰ ਦਿਓਗੇ? ਤੇ ਤੁਹਾਨੂੰ ਉੱਥੇ ਵੀ ਮੰਗ ਰੱਖਣੀ ਚਾਹੀਦੀ ਹੈ ਸੈਂਟਰ ਦੇ ਸਾਹਮਣੇ ਕਿ ਆਹ ਸਾਡੀਆਂ ਇੰਨੇ % ਕੁਰਬਾਨੀਆਂ ਨੇ, ਇੰਨੇ % ਕਾਲੇ ਪਾਣੀ ਦੀ ਕੈਦ ਕੱਟਣ ਵਾਲੇ ਸਾਡੇ ਆਪਣੇ ਸਿੱਖ ਜਾਂ ਸਾਡੇ ਪੰਜਾਬੀ ਆ, ਤਾਂ ਤੁਸੀਂ ਸਾਨੂੰ ਇਸ ਬਣਦਾ ਸਥਾਨ ਕਿਉਂ ਨਹੀਂ ਦੇ ਰਹੇ? ਮੇਰੇ ਖਿਆਲ ਦੇ ਨਾਲ ਉੱਥੇ ਵੀ ਦਾਅਵੇਦਾਰੀ ਜਿਹੜੀ ਆ ਆਪਣੀ ਮਜ਼ਬੂਤ ਰੱਖਣੀ ਚਾਹੀਦੀ ਹੈ। ਬਾਕੀ ਜੋ ਕਰਦੇ ਪਏ ਠੀਕ ਕਰਦੇ ਪਏ ਆ। ਨਾਲ ਕਹਿੰਦੇ ਆ ਕਿ 75 ਦੇ ਦੇ ਧਰਮ ਯੁੱਧ ਮੋਰਚੇ ਨਾਲ ਸੰਬੰਧਿਤ ਇਤਿਹਾਸਕ ਵੇਰਵੇ ਵੀ ਸੰਭਾਲਣ ਦਾ ਯਤਨ ਕੀਤਾ ਜਾਊਗਾ। ਤਾਂ ਨਾਲ ਇਹਨਾਂ ਨੇ ਕਿਹਾ ਕਿ ਸੰਤ ਹਰਪ੍ਰੀਤ ਸਿੰਘ ਲੌਂਗੋਵਾਲ ਦੇ ਇਤਿਹਾਸਕ ਦਸਤਾਵੇਜ਼ ਜਿਹੜੇ ਆ ਉਹ ਵੀ ਸੰਭਾਲਣ ਲਈ ਯਤਨਸ਼ੀਲਤਾ ਕੀਤੀ ਜਾਊਗੀ। ਤੇ ਸ਼੍ਰੋਮਣੀ ਕਮੇਟੀ ਦੇ 100 ਸਾਲ ਇਤਿਹਾਸ ਅਤੇ ਪਟਨਾ ਸਾਹਿਬ ਤੇ ਬੰਗਲਾਦੇਸ਼ ਦੇ ਹੋਰ ਗੁਰਦੁਆਰੇ ਸਾਹਿਬਾਨ ਨਾਲ ਸੰਬੰਧਿਤ ਇਤਿਹਾਸ ਨੂੰ ਵੀ ਦੁਬਾਰਾ ਛਾਪਿਆ ਜਾਊਗਾ, ਤਾਂ ਹੋਰ ਛਾਪਿਆ ਜਾਊਗਾ। ਇਹ ਠੀਕ ਆ, ਇਤਿਹਾਸ ਛਪਣਾ ਚਾਹੀਦਾ, ਪਰ ਜਦੋਂ ਇਹ ਇਸ ਤਰ੍ਹਾਂ ਦੀਆਂ ਇਤਿਹਾਸਕ ਵੰਨਗੀਆਂ ਇਹ ਪ੍ਰਜੀਤ ਕਰਨ ਜਾ ਰਹੇ ਆ, ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਕਿਤੇ ਧੱਕੇ ਨਾਲ ਫੇਰ ਨਾ ਫਕਰੇ ਕੌਮ ਦਾ ਨਾਂ ਵਾੜ ਦੇਣਾ, ਲੇਖਾ ਪੈ ਜਾ ਫੇਰ ਕਮੇਟੀ ਬਿਠਾ ਦੇਣਾ, ਜਾਂ ਕਿਸੇ ਦਬਾਅ ਦੇ ਅਧੀਨ, ਚਾਹੇ ਉਹ ਦੇਖੋ ਹੋਵੇ ਚਾਹੇ ਅਦੇਖੋ ਹੋਵੇ, ਕਿਸੇ ਦਬਾਅ ਦੇ ਤਹਿਤ ਕੋਈ ਇਤਿਹਾਸ ਦੇ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ। ਕੰਟਰੋਵਰਸੀ ਹਮੇਸ਼ਾ ਹੋ ਜਾਂਦੀ ਹੈ ਜਦੋਂ ਇਸ ਤਰ੍ਹਾਂ ਇਤਿਹਾਸ ਛਪਦਾ।
ਤਾਂ ਇਤਿਹਾਸ ਜਿਹੜਾ ਉਹ ਨਿਰਪੱਖ ਢੰਗ ਦੇ ਨਾਲ ਛਾਪਿਆ ਜਾਵੇ ਤਾਂ ਬਿਹਤਰ ਆ। ਔਰ ਦੂਜੀ ਚੀਜ਼ ਇਹ ਆ ਕਿ ਜੋ ਉੱਥੇ ਧੱਕਾ ਕੀਤਾ ਜਾ ਰਿਹਾ ਇਤਿਹਾਸ ਦੇ ਨਾਲ ਅੰਡੇਮਾਨ ਦੇ ਵਿੱਚ, ਉਸ ਧੱਕੇ ਦੇ ਖਿਲਾਫ ਵੀ ਇਹਨਾਂ ਨੂੰ ਬੋਲਣਾ ਚਾਹੀਦਾ, ਅਕਾਲੀਆਂ ਨੂੰ ਅੱਗੇ ਲਾ ਕੇ ਬੋਲਣਾ ਚਾਹੀਦਾ। ਜੀ ਜੀ ਜੀ, ਬਿਲਕੁਲ ਇਹੀ ਡਰ ਜਿਹੜਾ ਜ਼ਰੂਰ ਰਹਿੰਦਾ ਜਦੋਂ ਇਤਿਹਾਸ ਛਪਣ ਦੀ ਗੱਲ ਆਉਂਦੀ ਆ। ਅਗਲੀ ਜਿਹੜੀ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰਦੇ, ਕਹਿੰਦੇ ਹਾਈ ਕੋਰਟ ਨੇ ਤੈਅ ਕੀਤਾ ਪਟਾਕੇ ਚਲਾਉਣ ਦਾ ਸਮਾਂ। ਆਈ ਥਿੰਕ ਪਿਛਲੇ ਸਾਲ ਵੀ ਕੁਛ ਇੱਦਾਂ ਦਾ ਹੋਇਆ ਸੀ। ਤੇ ਦੇਖੋ ਪਿਛਲੀ ਦਫਾ ਵੀ ਹੋਇਆ ਸੀਗਾ, ਤੁਹਾਨੂੰ ਯਾਦ ਹੋਣਾ। ਹੁਣ ਤਿਉਹਾਰਾਂ ਦਾ ਸੀਜ਼ਨ ਫੇਰ ਆ ਗਿਆ, ਦੁਸਹਿਰਾ ਆ ਗਿਆ, ਦੀਵਾਲੀ ਆ ਜਾਣੀ ਹੈ, ਗੁਰਪੁਰਬ ਆਉਣਾ। ਤਾਂ ਪਟਾਕੇ ਚਲਾਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੇ ਬੈਂਚ ਨੇ ਹੁਕਮ ਜਾਰੀ ਕੀਤੇ ਆ। ਹਾਈ ਕੋਰਟ ਵੱਲੋਂ ਪਟਾਕੇ ਚਲਾਉਣ ਲਈ ਬਕਾਇਦਾ ਸਮਾਂ ਨਿਰਧਾਰਿਤ ਕੀਤਾ ਗਿਆ। ਦੁਸਹਿਰੇ ਮੌਕੇ ਸ਼ਾਮੀ 5 ਵਜੇ ਤੋਂ ਦੇਰ ਸ਼ਾਮ 8 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ। ਇਸ ਤਰ੍ਹਾਂ ਦੀਵਾਲੀ ਮੌਕੇ 6:30 ਵਜੇ ਤੋਂ 9:30 ਵਜੇ ਤੱਕ ਪਟਾਕੇ ਚਲਾਉਣ ਦੇ ਹੁਕਮ ਦਿੱਤੇ ਗਏ ਆ, ਜਦਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ 6:30 ਵਜੇ ਤੋਂ 9:30 ਵਜੇ ਤੱਕ ਪਟਾਕੇ ਚਲਾਉਣ ਦੀ ਹਦਾਇਤ ਹੋਏਗੀ। ਇਸ ਦੇ ਨਾਲ ਹੀ ਪਟਾਕੇ ਵੇਚਣ ਵਾਲਿਆਂ ਨੂੰ ਲਾਇਸੈਂਸ ਦੇਣ ਨੂੰ ਲੈ ਕੇ ਵੀ ਹਾਈ ਡਾਇਰੈਕਸ਼ਨ ਅਤੇ ਅਸਥਾਈ ਲਾਇਸੈਂਸ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਆ। ਕੋਰਟ ਨੇ 2016 ਦੇ ਮੁਕਾਬਲੇ ਸਿਰਫ 20% ਪਟਾਕਾ ਵਿਕਰੇਤਾਵਾਂ ਨੂੰ ਲਾਇਸੈਂਸ ਜਾਰੀ ਕਰਨ ਦੇ ਹੁਕਮ ਦਿੱਤੇ ਆ। ਮਤਲਬ ਜਿਹੜੇ 2016 ਚ ਲਾਇਸੈਂਸ ਦਿੱਤੇ ਗਏ ਸੀ ਉਹਨਾਂ ਦੇ ਮੁਕਾਬਲੇ ਸਿਰਫ 5ਵਾਂ ਹਿੱਸਾ ਜਿਹੜਾ ਉਹ ਲਾਇਸੈਂਸ ਜਾਰੀ ਕੀਤੇ ਜਾਣਗੇ। ਠੀਕ ਆ ਕਿ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਡਾਇਰੈਕਸ਼ਨਸ ਨੇ ਉਹ ਕਾਫੀ ਕਾਮਯਾਬ ਹੁੰਦੀਆਂ, ਕਾਫੀ ਅਸਰਕਾਰਕ ਹੁੰਦੀਆਂ, ਪਰ ਪਿੰਡਾਂ ਦੇ ਵਿੱਚ ਇਹ ਸਾਰਾ ਕੁਛ ਹੈ ਜਿਹੜਾ ਉਹ ਜਿਉਂਦਾ ਤਿਉਂ ਚੱਲਦਾ, ਕਿਉਂਕਿ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਕਾਨੂੰਨਾਂ ਦਾ ਅਮਲ ਨਹੀਂ ਹੁੰਦਾ, ਕਿਉਂਕਿ ਅਮਲ ਕਰਨ ਵਾਲੇ ਉਸ ਦਿਨ ਅਮਲ ਕਰਨ ਵਾਲੀ ਸਥਿਤੀ ਦੇ ਵਿੱਚ ਹੀ ਨਹੀਂ ਰਹਿੰਦੇ, ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਹੁੰਦਾ। ਜੀ ਜੀ, ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਇਸ ਉੱਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM।